ਮਿੰਟੂ ਜੀ, ਜੇ ਤੁਸੀਂ ਆਵਾਜ਼ ਸੁਣ ਰਹੇ ਹੋ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ, ਤੇ ਆਪਾਂ ਕਿਉਂਕਿ ਸਮਾਂ ਆਪਣੇ ਕੋਲ ਘੱਟ ਆ, ਤੇ ਜਲਦੀ ਜਲਦੀ ਕੁਝ ਕੁ ਖਬਰਾਂ ਦੇ ਉੱਤੇ ਆਪਾਂ ਜਿਹੜੀ ਉਹ ਨਜ਼ਰ ਮਾਰਦੇ ਹਾਂ। ਕਹਿੰਦੇ ਪੰਜਾਬ ਸਰਕਾਰ ਵੱਲੋਂ ਹੜ੍ਹ ਪਿੱਛੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਜਿਹੜਾ ਐਕਸ਼ਨ ਪਲਾਨ ਜਾਰੀ। ਬਿਲਕੁਲ, ਹੜ੍ਹ ਜਿੱਥੋਂ ਤੱਕ ਇੱਕ ਮਾਰ ਦੇ ਰੂਪ ਦੇ ਵਿੱਚ ਪੰਜਾਬ ਨੂੰ ਡੁੱਬ ਕੇ ਗਏ, ਉਹ ਤੇ ਸਵਾਲ ਉੱਥੇ ਦਾ ਉੱਥੇ ਹੀ ਖਲੋਤਾ ਕਿ ਕਿਹਦੀ ਗਲਤੀ ਸੀਗੀ, ਕੀ ਇਹਨਾਂ ਨੂੰ ਰੋਕਿਆ ਜਾ ਸਕਦਾ ਸੀਗਾ ਜਾਂ ਕੀ ਕੀਤਾ ਜਾ ਸਕਦਾ ਸੀਗਾ। ਪਰ ਜੋ ਕੁਝ ਹੋ ਰਿਹਾ ਵਾ ਉਹ ਵੀ ਨਿਰਾਸ਼ ਕਰਨ ਵਾਲਾ ਹੀ ਹੈ। ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਕੇਂਦਰ ਨੇ ਜਿਸ ਤਰ੍ਹਾਂ ਦਾ ਇੱਕ ਵਿਤਕਰਾ ਕੀਤਾ, ਫਿਰ ਉਹ ਤੋਂ ਬਾਅਦ ਰੌਲਾ ਪਾਇਆ ਗਿਆ। ਰੌਲਾ ਪਾਉਣ ਤੋਂ ਬਾਅਦ ਹੁਣ ਚਲੋ ਕੇਂਦਰ ਨੇ ਵੀ ਸੁਣੀ ਆ ਕਿ ਉਹਨਾਂ ਦੀ ਇੱਕ ਟੀਮ ਆਊਗੀ। ਸੋ ਇਹ ਵੱਡੀ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ। ਦੂਜੀ ਚੀਜ਼ ਇਹਨਾਂ ਨੇ ਇਹ ਕੀਤੀ ਆ ਕਿ ਇੱਕ ਐਕਸ਼ਨ ਪਲਾਨ ਜਾਰੀ ਕੀਤਾ ਵਾ। ਇਹਦੇ 'ਚ ਇਹਨਾਂ ਨੇ ਕਿਹਾ ਕੁਛ ਚੀਜ਼ਾਂ ਬਾਰੇ ਕਿ ਦੇਖੋ ਜੀ, ਅਸੀਂ ਪਾਣੀ ਉਬਾਲ ਕੇ ਦੇਣ ਲਈ, ਭੋਜਨ ਨੂੰ ਸਹੀ ਢੰਗ ਨਾਲ ਪਕਾਉਣ ਵਾਸਤੇ, ਚੰਗੇ ਤਰ੍ਹਾਂ ਹੱਥ ਧੋਣ ਲਈ, ਇਹੋ ਜਿਹੀਆਂ ਚੀਜ਼ਾਂ ਪ੍ਰਤੀ ਲੋਕਾਂ ਨੂੰ ਪਹਿਲਾਂ ਤੇ ਜਾਗਰੂਕ ਕਰਾਂਗੇ। ਫਿਰ ਗੋਲੀਆਂ ਦੀ ਵਰਤੋਂ, ਜਿੱਦਾਂ ਜ਼ਿੰਕ ਦੀਆਂ ਹੁੰਦੀਆਂ, ਨਿੱਜੀ ਸਫਾਈ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਕਰਾਂਗੇ। ਡਾਇਰੀਆ, ਉਲਟੀ, ਹੈਜ਼ਾ, ਵੈਕਟ ਬੋਰਨ ਬਿਮਾਰੀਆਂ ਜਿੱਦਾਂ ਮਲੇਰੀਆ, ਚਿਕਨਗੁਨੀਆ, ਡੇਂਗੂ, ਚਮੜੀ, ਅੱਖਾਂ ਦੇ ਰੋਗ ਜਿਹੜੇ ਆ, ਇਹ ਸਾਰੀ ਜਾਣਕਾਰੀ ਦਿੱਤੀ ਜਾਊਗੀ। ਮਤਲਬ ਕਿ ਸਾਰੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਕਹਿ ਰਹੇ ਹਾਂ ਜਿਹੜੇ ਕਿ ਖਾਸ ਤੌਰ ਤੇ ਫਲੱਡ ਇਫੈਕਟਿਵ ਹੈਗੇ ਆ, ਕਿ ਉਹ ਡਾਕਟਰ ਆ ਜਿਹੜੇ ਉਹ ਜਾਣ ਕੇ ਨਾਲ ਮਨੋਵਿਗਿਆਨਕ ਬਿਮਾਰੀਆਂ ਦੀ ਰੋਕਥਾਮ ਵਾਸਤੇ ਵੀ ਕੁਛ ਕੀਤਾ ਜਾਊਗਾ, ਮਾਹਰ ਭੇਜੇ ਜਾਣਗੇ। ਸੋ ਜਲ ਅਤੇ ਸੈਨੀਟੇਸ਼ਨ ਵਿਭਾਗ ਨੂੰ ਕਿਹਾ ਜਾਊਗਾ ਕਿ ਪਾਣੀ ਸਾਫ਼ ਸੁਥਰਾ ਜਿਹੜਾ ਮੁਹੱਈਆ ਕਰਾਇਆ ਜਾਵੇ। ਕਲੋਰੀਨ ਦੀਆਂ ਗੋਲੀਆਂ ਦੀ ਨਿਯਮਿਤ ਸਪਲਾਈ ਹੈ ਜਿਹੜੀ ਉਹ ਕੀਤੀ ਜਾਵੇ। ਮਤਲਬ ਕਹਿਣ ਦਾ ਇਹ ਹੈ ਕਿ ਸਿਹਤ ਨਾਲ ਜੁੜੀਆਂ ਚੀਜ਼ਾਂ ਦਾ ਇਹਨਾਂ ਨੇ ਪਲਾਨ ਤਿਆਰ ਕੀਤਾ ਕਿ ਅਸੀਂ ਆਹ ਕਰਾਂਗੇ। ਪਰ ਗੱਲ ਤੇ ਇਹ ਆ ਕਿ ਦੇਖੋ, ਹੁਣ ਠੀਕ ਹੈ ਦਾਅਵੇ ਤੇ ਕਰਦੇ ਆ, ਚਲੋ ਕੋਸ਼ਿਸ਼ ਕਰਨ, ਉਹ ਗੱਲ ਚੰਗੀ ਵੀ ਆ। ਪਰ ਰੌਲਾ ਤੇ ਇਹ ਆ ਕਿ ਭੁੱਖਿਆਂ ਦੇ ਘਰੋਂ ਰੋਟੀ ਕਿਸੇ ਨੂੰ ਕੀ ਮਿਲਣੀ ਹੋਈ ਆ ਕਿ ਤੁਸੀਂ ਤੇ ਹੁਣ ਤੱਕ ਉਹਨਾਂ ਨੂੰ ਸਾਫ਼ ਪਾਣੀ ਨਹੀਂ ਪਿਲਾ ਸਕੇ, ਹੁਣ ਤੱਕ ਉਹਨਾਂ ਨੂੰ ਪਾਣੀ ਦੇ ਕੇ ਪਿਆਸ ਨਹੀਂ ਬੁਝਾ ਸਕੇ। ਤਾਂ ਤੁਹਾਡੇ ਤੋਂ ਇਹ ਉਮੀਦਾਂ ਵੱਡੀਆਂ ਲਾਉਣੀਆਂ ਉਹ ਖੁਦ ਨੂੰ ਧੋਖੇ ਦੇ ਦੇਣ ਸਮਾਨ ਆ। ਹਾਂ ਠੀਕ ਹੈ, ਜੇ ਕਰਦੇ ਤੇ ਬਹੁਤ ਵਧੀਆ ਗੱਲ ਆ। ਚਲੋ ਇਸ ਤਰ੍ਹਾਂ ਦਾ ਪਲਾਨ ਇਹਨਾਂ ਨੂੰ ਬਣਾਉਣਾ ਚਾਹੀਦਾ, ਇੰਪਲੀਮੈਂਟ ਕਰਨਾ ਚਾਹੀਦਾ। ਪਰ ਜੋ ਹੋਇਆ, ਜਿਸ ਤਰ੍ਹਾਂ ਦਾ ਹੁਣ ਤੱਕ ਇਹਨਾਂ ਦਾ ਰੈਸਕਿਊ ਰਿਹਾ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਜਾ ਕੇ ਲੋਕਾਂ ਦੇ ਵਿੱਚ ਉਹ ਚੀਜ਼ਾਂ ਕੀਤੀਆਂ, ਇਹਨਾਂ ਦੀਆਂ ਕੋਲ ਤੇ ਬੇੜੀਆਂ ਨਹੀਂ ਪੂਰੀਆਂ ਆਈਆਂ। ਔਰ ਕਮਾਲ ਦੀ ਗੱਲ ਹੈ ਕਿ ਹਰੇਕੇ ਪੱਤਣ ਤੇ ਉੱਥੇ ਬੇੜੀਆਂ ਜਿਹੜੀਆਂ ਸੰਗਲਾਂ ਦੇ ਨਾਲ ਬੰਨੀਆਂ ਪਈਆਂ ਸੀਗੀਆਂ। ਤਾਂ ਇਹ ਚੀਜ਼ਾਂ ਨੂੰ ਵੇਖ ਕੇ, ਇਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਇਹਨਾਂ ਪਲਾਨ ਤੇ ਬਹੁਤਾ ਇਤਬਾਰ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਮੈਂ ਕਹਿੰਦਾ ਕਿ ਜੇ ਕਰਦੇ ਤੇ ਚੰਗਾ। ਪਰ ਹਾਲ ਦੀ ਘੜੀ ਦੇਖੋ, ਲੋਕ ਜਿਹੜੇ ਆ ਉਹ ਆਪਣੇ ਪੱਧਰ ਤੇ ਬਹੁਤ ਕੁਛ ਕਰਦੇ ਪਏ। ਇਹਨਾਂ ਦੇ ਕੋਲ ਤੇ ਉੱਥੇ ਮੱਛਰਾਂ ਨਾਲ ਲੜਨ ਵਾਸਤੇ ਵੀ ਕੋਈ ਹਥਿਆਰ ਨਹੀਂ ਹੈ। ਹੋਰ ਤੇ ਛੱਡੋ, ਲੋਕ ਓਡੋਮਸ, ਮੱਛਰਦਾਨੀਆਂ ਆਪਣੇ ਪੱਧਰ ਤੇ ਮੰਗਵਾ ਰਹੇ, ਜਾਂ ਲੋਕ ਜਿਹੜੇ ਆ ਉਹ ਸੇਵਾ ਦੇ ਰੂਪ ਦੇ ਵਿੱਚ ਪਹੁੰਚਾ ਰਹੇ ਆ। ਤਾਂ ਇਹ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕੋਸ਼ਿਸ਼ ਜਿਹੜੀ ਕਰਦੇ ਪਏ, ਠੀਕ ਆ। ਉਹ ਚਲੋ ਕੋਸ਼ਿਸ਼ ਨੂੰ ਮੈਂ ਨਹੀਂ ਨਿੰਦਦਾ, ਪਰ ਗੱਲ ਇਹ ਆ ਕਿ ਜਦੋਂ ਤੱਕ ਇਹ ਇੰਪਲੀਮੈਂਟ ਸਾਰਥਕ ਢੰਗ ਨਾਲ ਨਹੀਂ ਹੁੰਦੀਆਂ ਚੀਜ਼ਾਂ, ਉਦੋਂ ਤੱਕ ਨਹੀਂ ਮੰਨਿਆ ਜਾ ਸਕਦਾ। ਕਿਉਂਕਿ ਇਹਨਾਂ ਦੀ ਤਾਂ ਸਿਹਤ ਵਿਵਸਥਾ ਵੈਸੇ ਹੀ ਲੜਖੜਾਈ ਹੋਈ ਆ। ਤੇ ਜਿੱਥੇ 4-4 ਫੁੱਟ ਪਾਣੀ ਖਲੋਤਾ, ਉੱਥੇ ਜਾ ਕੇ ਡਾਕਟਰ ਇਹਨਾਂ ਦੇ ਸਾਰਾ ਕੁਝ ਠੀਕ ਕਰ ਦੇਣਗੇ, ਤੇ ਬਹੁਤ ਵੱਡੀ ਗੱਲ ਆ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਪਾਵਰਕੌਮ ਨੇ ਹੜ੍ਹ ਪੀੜਤਾਂ ਨੂੰ ਦਿੱਤੀ ਨਿੱਕੀ ਜਿਹੀ ਰਾਹਤ। ਬਿਲਕੁਲ ਨਿੱਕੀ ਜੀ ਆ, ਮਾਮੂਲੀ ਜੀ ਆ, ਸੂਈ ਜਿੱਡੀ ਕਹਿਣ ਦਾ ਭਾਵ ਆ। ਤੇ ਫਿਰ ਉਹ ਇੱਕ ਨਾ ਪੰਜਾਬੀ ਦੇ ਵਿੱਚ ਕਹਾਵਤ ਵੀ ਆ, ਕੱਛੇ ਮਾਰ ਕੇ ਆਇਰਨ ਤੇ ਸੂਈ ਦਾ ਕਰਨਾ ਦਾਨ। ਮਤਲਬ ਆਇਰਨ ਕੱਛ ਚ ਮਾਰ ਲੈਣੀ, ਉਹ ਲੋਹੇ ਵਾਲੀ ਆਇਰਨ ਤੁਸੀਂ ਵੇਖੀ ਹੋਣੀ ਆ, ਤੇ ਉਹ ਕੱਛ ਮਾਰ ਕੇ ਕਹਿੰਦੇ ਕਿ ਸੂਈ ਦਾ ਦਾਨ ਕਰ ਦੇਣਾ। ਭਾਵ ਇਹ ਆ ਕਿ ਦੇਖੋ, ਪਾਵਰਕੌਮ ਅੱਜ ਦੀ ਤਰੀਕ ਦੇ ਵਿੱਚ ਸਿਆਸੀ ਬੋਝ ਝੱਲਦਾ ਕੁੱਬਾ ਹੋਇਆ ਪਿਆ, ਤੇ ਜੋ ਮਾੜਾ ਮੋਟਾ ਰਿੜਦਾ ਪਿਆ ਤੇ ਉਹ ਲੋਕਾਂ ਦੀ ਬਦੌਲਤ ਹੈ। ਤੇ ਅੱਜ ਲੋਕ ਜਿਹੜੇ ਕਿ ਪਾਵਰਕੌਮ ਨੂੰ ਚਲਾਉਂਦੇ ਆ, ਕਿਉਂਕਿ ਦੇਖੋ ਹੁਣੇ ਇਹਨਾਂ ਨੂੰ ਰੀਸੈਂਟਲੀ ਆਪਾਂ ਖਬਰ ਵੀ ਕੀਤੀ ਸੀਗੀ ਕਿ ਇਹਨਾਂ ਨੂੰ ਬਹੁਤ ਵੱਡਾ ਇੱਕ ਹਰਜਾਨਾ ਪਿਆ ਵਾ 12,000 ਕਰੋੜ ਦਾ। ਉਹਦੇ ਚੋਂ 250 ਕਰੋੜ ਰੁਪਇਆ ਤੁਰੰਤ ਦੇਣਾ, ਤੇ ਇਹਨਾਂ ਨੇ 10-10 ਪੈਸੇ ਪਰ ਯੂਨਿਟ ਦੇ ਵਧਾਤੇ। ਮਤਲਬ ਕਿ ਇੱਕੋ ਝਟਕੇ ਚ ਲੋਕਾਂ ਨੇ 2,800 ਕਰੋੜ ਰੁਪਇਆ ਕੱਢ ਕੇ ਜਿਹੜਾ ਇਹਨਾਂ ਨੂੰ ਫੜਾਤਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖੋ, ਹੁਣ ਅੱਜ ਦੀ ਤਾਰੀਖ ਦੇ ਵਿੱਚ ਜਿਸ ਤਰ੍ਹਾਂ ਦੀ ਲੋਕਾਂ ਦੀ ਵਿਵਸਥਾ ਪਈ ਆ, ਉਸ ਪੱਧਰ ਦੀ ਇਹਨਾਂ ਨੂੰ ਛੋਟ ਦੇਣੀ ਚਾਹੀਦੀ ਹੈ। ਹਾਲਾਂਕਿ ਇਹਨਾਂ ਨੇ ਐਲਾਨ ਕੀਤਾ ਵਾ ਕਿ ਜਿੱਦਾਂ ਮੀਟਰਾਂ ਦਾ ਨੁਕਸਾਨ ਹੋਇਆ ਜਾਂ ਬਿਜਲੀ ਢਾਂਚੇ ਦਾ ਨੁਕਸਾਨ ਹੋਇਆ, ਸਾਰਾ ਖਰਚਾ ਅਸੀਂ
ਮਤਲਬ ਕਿ ਉਪਭੋਗਤਾ ਤੇ ਨਹੀਂ ਪਾਵਾਂਗੇ, ਅਸੀਂ ਆਪ ਚੱਲਾਂਗੇ, ਬਰਦਾਸ਼ਤ ਕਰਾਂਗੇ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਜਿਹੜੇ ਬਿੱਲ ਆ ਜਿਹੜੇ ਪੀੜਤਾਂ ਦੇ, ਉਹ ਵੀ ਚਲੋ ਤੁਸੀਂ ਮਾਫ ਨਹੀਂ ਕਰ ਸਕਦੇ, ਘੱਟੋ ਘੱਟ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਰਹਿਤ ਤਾਂ ਦੇ ਦਿਓ ਕਿ ਭਾਈ 2-4 ਮਹੀਨਿਆਂ ਬਾਅਦ ਤੁਹਾਨੂੰ ਤੋਂ ਲੈ ਲਾਂਗੇ। ਤਾਂ ਇਹ ਚੀਜ਼ ਜ਼ਰੂਰ ਕਰਨੀ ਚਾਹੀਦੀ ਸੀਗੀ। ਔਰ ਇਹੀ ਨਹੀਂ, ਹੁਣ ਤੁਸੀਂ ਇੱਕ ਚੀਜ਼ ਹੋਰ ਵੀ ਵੇਖੋ, ਜਿਹੜੇ ਦੁਖੀ ਹੁੰਦੇ ਆ ਨਾ ਉਹਨਾਂ ਨੂੰ ਜ਼ਿਆਦਾ ਸਾਰ ਹੁੰਦੀ ਇਹਨਾਂ ਚੀਜ਼ਾਂ ਦੀ, ਕਿ ਦੇਖੋ ਗੱਲ ਇਹ ਆ ਕਿ ਜਿਹਨੇ ਕੋਈ ਕਿਸ਼ਤਾਂ ਤੇ ਸਾਈਕਲ ਲਿਆ, ਮੋਟਰਸਾਈਕਲ ਲਿਆ, ਕੋਈ ਹੋਰ ਇਸ ਤਰ੍ਹਾਂ ਦਾ ਕੋਈ ਸੰਦ ਬਣਾਇਆ, ਉਹ ਤੇ ਹੁਣ ਮਾਰਿਆ ਗਿਆ। ਜਿੱਦਾਂ ਮਤਲਬ ਕਿ ਨਾ ਕੋਈ ਕੰਮ ਚੱਲਦਾ, ਨਾ ਕੋਈ ਫਸਲ ਆ, ਉਹ ਕਿਸ਼ਤ ਤਾਂ ਜਿਹੜੀ ਉਹ ਮਿੱਠੀ ਤਰੀਕ ਤੇ ਆਈ ਜਾਣੀ ਆ, ਤੇ ਉਹ ਕਿਸ਼ਤ ਜੇ ਨਾ ਭਰੂਗਾ ਜਾਂ ਤੇ ਉਹਨੂੰ ਪੈਨਲਟੀ ਪਊਗੀ ਜਾਂ ਉਹਦੀ ਚੀਜ਼ ਜ਼ਬਤ ਹੋ ਜੂਗੀ। ਤਾਂ ਇਹ ਸਾਰੀਆਂ ਚੀਜ਼ਾਂ 'ਚ ਓਵਰਆਲ ਆਪਾਂ ਵੇਖੀਏ ਤਾਂ ਉਹਨਾਂ ਲਈ ਬਹੁਤ ਵੱਡੀ ਵਿਪਤਾ। ਤਾਂ ਘੱਟੋ ਘੱਟ ਪਾਵਰਕਾਮ ਨੂੰ ਉਹਨਾਂ ਨੂੰ ਵੱਡੀ ਰਾਹਤ ਦੇਣੀ ਚਾਹੀਦੀ ਸੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਸੁਬਰਾਮਨੀਅਮ ਸਵਾਮੀ ਦੇ ਬਿਆਨ ਦੇ ਉੱਤੇ ਹੁਣ ਸਿਆਸੀ ਭੁਚਾਲ ਆਇਆ। ਦੇਖੋ, ਸੁਬਰਾਮਨੀਅਮ ਸਵਾਮੀ ਉਹ ਲੀਡਰ ਹੈ ਇਹਨਾਂ ਦਾ। ਜਿਵੇਂ ਪਿੰਡਾਂ ਦੇ ਵਿੱਚ ਮੁਆਤੇ ਨਹੀਂ ਸੀ ਹੁੰਦੇ, ਵੈਸੇ ਤੇ ਅੱਜ ਕੱਲ੍ਹ ਵੀ ਹੁੰਦੇ, ਹੁਣ ਉਹਨਾਂ ਦਾ ਨਾਮ ਬਦਲ ਗਿਆ। ਤਾਂ ਉਹ ਮੁਆਤਿਆਂ ਦਾ ਭਾਵ ਹੈ ਕਿ ਦੋ ਭਰਾ ਵਧੀਆ ਰੋਟੀ ਖਾਣ ਡਏ ਤੇ ਕੋਈ ਤੁਰਿਆ ਜਾਂਦਾ ਨਾ, ਬਸ ਐਸੀ ਚੁਚੜੀ ਛੇੜਦਾ ਕਿ ਦੋਵੇਂ ਛਿੱਤਰੋ ਛਿੱਤਰੀ ਕਰਾ ਦਿੰਦਾ। ਉਹਨਾਂ ਨੂੰ ਕਹਿ ਦਿੰਦੇ ਮੁਆਤੇ ਪਿੰਡਾਂ ਦੇ ਵਿੱਚ। ਤੇ ਇਹ ਵੀ ਮੁਆਤਾ ਹੀ ਹੈ ਭਾਰਤੀ ਜਨਤਾ ਪਾਰਟੀ ਦਾ, ਕਿ ਕਿਸੇ ਨਾ ਕਿਸੇ ਪਾਸੇ ਉਹਨੇ ਚੁਚੜੀ ਛੇੜ ਦੇਣੀ, ਕਦੇ ਸੋਨੀਆ ਗਾਂਧੀ ਤੇ, ਕਦੇ ਰਾਹੁਲ ਗਾਂਧੀ ਤੇ, ਕਦੇ ਫਲਾਹ ਤੇ, ਕਦੇ ਧਮਕਾ ਤੇ। ਇਹਦੇ ਬਿਆਨ ਚੱਕ ਕੇ ਦੇਖ ਲਿਓ ਤੁਸੀਂ, ਕੰਟਰੋਵਰਸ਼ੀਅਲ ਹੈ ਜਿਹੜੇ, ਉਹ ਮੇਰੇ ਖਿਆਲ ਦੇ ਨਾਲ ਸਭ ਤੋਂ ਲੰਬੀ ਲਿਸਟ ਹੋਊਗੀ ਸੁਬਰਾਮਨੀਅਮ ਸਵਾਮੀ ਦੀ। ਕਦੇ ਤੇ ਸਿੱਖਾਂ ਦੇ ਵੱਲ ਖਲੋ ਜਾਂਦਾ, ਕਦੇ ਭਿੰਡਰਾਂਵਾਲੇ ਦੀ ਤਾਰੀਫ ਕਰ ਦਿੰਦਾ, ਕਦੇ ਗੁਰੂ ਤੇਗ ਬਹਾਦਰ ਜੀ ਦੀ ਬੜੀ ਸਿਫਤ ਸਲਾਹ ਕਰ ਦਿੰਦਾ, ਕਦੇ ਇਹ ਬਿਲਕੁਲ ਹੀ ਉਲਟ ਹੋ ਜਾਂਦਾ। ਇਹਦਾ ਕੋਈ ਸਮਝ ਨਹੀਂ ਆਉਂਦਾ ਈਮਾਨ ਕਿਸ ਤਰ੍ਹਾਂ ਦਾ ਹੈ। ਇਹਨੇ ਕਿਹਾ ਸੀਗਾ ਕਿ ਇਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੈ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਇਹ ਬੰਦ ਕਰ ਦੇਣਾ ਚਾਹੀਦਾ ਤੁਰੰਤ। ਉਸ ਤੋਂ ਬਾਅਦ ਕੁਛ ਇੱਥੋਂ ਦੇ ਪੰਜਾਬ ਦੇ ਵਿੱਚ ਜਿਹੜੇ ਦਾਲ ਪਾਣੀ ਇੱਥੋਂ ਦਾ ਹੀ ਛਕਦੇ ਆ, ਉਹ ਕੁਛ ਕੱਟੜਵਾਦੀ ਹਿੰਦੂਤਵੀ ਹੈ ਜਿਹੜੇ, ਉਹ ਵੀ ਮੈਦਾਨ 'ਚ ਆ ਕੇ ਪ੍ਰੋਗਰਾਮ ਕਰਦੇ ਕਿ ਨਹੀਂ ਇਸ ਤਰ੍ਹਾਂ ਹੀ ਕਰਨਾ ਚਾਹੀਦਾ, ਬੰਦ ਕਰ ਦੇਣਾ ਚਾਹੀਦਾ। ਪਰ ਉਹਦੇ ਤੇ ਹੁਣ ਦੇਖੋ ਰਿਐਕਟ ਤੇ ਕਰਨਾ ਹੀ ਪੈਣਾ ਸੀਗਾ। SGPC ਨੇ ਵੀ ਕੀਤਾ, ਹੋਰ ਵੀ ਜਿਹੜੇ ਸਾਡੇ ਸਿੱਖ ਪੰਥਕ ਜਥੇਬੰਦੀਆਂ ਦੇ ਇੱਥੇ ਰਹਿਬਰ ਆ ਉਹ ਸਾਰੇ ਬੋਲੇ ਆ, ਅਕਾਲੀ ਦਲ ਵੀ ਬੋਲ ਰਿਹਾ। ਅਕਾਲੀ ਦਲ ਉਹਦੇ ਨਾਲ ਨਹੀਂ ਖਲੋ ਰਿਹਾ, ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਟੇਟ ਹੈਡ ਆ ਸ਼ਵੇਤ ਮਲਿਕ, ਉਹਨੇ ਵੀ ਇਹਨੂੰ ਨਿੱਜੀ ਰਾਏ ਦੱਸੀ ਆ ਉਹਦੀ। ਪਰ ਗੱਲ ਇਹ ਆ ਕਿ ਦੇਖੋ, ਇੱਕ RSS ਦਾ ਨਾ ਪੈਟਰਨ ਹੈ, ਤੁਹਾਨੂੰ ਵੀ ਪਤਾ ਹੀ ਆ, ਉਹ ਸਾਰਿਆਂ ਨੂੰ ਪਤਾ ਵਾ ਕਿ ਇਹ ਜਦੋਂ ਇਸ ਤਰ੍ਹਾਂ ਦੀ ਗੱਲ ਛੇੜਦੇ, ਖਾਸ ਤੌਰ ਤੇ ਇਹਨਾਂ ਦੇ 5-7 ਬੰਦੇ ਆ, ਉਹ ਏਦਾਂ ਇੱਕ ਚੱਲ ਦਿੰਦੇ ਆ ਚਾਲ, ਇੱਕ ਤੀਰ ਚੱਲ ਦਿੰਦੇ ਹਵਾ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਪਤਾ ਲੱਗਦਾ ਆ ਕਿ ਇਹ ਨਿਸ਼ਾਨੇ ਤੇ ਲੱਗ ਸਕਦਾ ਜਾਂ ਨਹੀਂ। ਮਤਲਬ ਕਿ ਇੱਕ ਟੈਸਟ ਕਰਦੇ ਆ ਉਹ ਕਿ ਰਿਐਕਸ਼ਨ ਕਿਸ ਤਰ੍ਹਾਂ ਦਾ ਹੁੰਦਾ। ਤਾਂ ਇਹ ਜਿਹੜਾ ਇੱਕ ਇਹਨਾਂ ਦਾ ਪੈਟਰਨ ਰਿਹਾ ਹੁਣ ਤੱਕ, ਤੇ ਉਹ ਇਹਦਾ ਬਿਆਨ ਜਿਹੜਾ ਸੁਬਰਾਮਨੀਅਮ ਸਵਾਮੀ ਦਾ ਉਹਦਾ ਹਿੱਸਾ ਨਾ ਹੋਵੇ, ਇਹਦਾ ਇੱਕ ਸ਼ੱਕ ਆ। ਇਹਦਾ ਸ਼ੱਕ ਆ ਕਿ ਕਿਤੇ RSS ਜਾਂ ਭਾਰਤੀ ਜਨਤਾ ਪਾਰਟੀ ਚੈੱਕ ਤੇ ਨਹੀਂ ਕਰਦੀ ਪਈ ਕਿ ਕਿਸ ਤਰ੍ਹਾਂ ਦਾ ਰਿਐਕਸ਼ਨ ਆ ਰਿਹਾ। ਤਾਂ ਖੈਰ ਜੋ ਵੀ ਆ, ਉਧਰੋਂ ਪਾਕਿਸਤਾਨ ਵੱਲੋਂ ਤੇ ਖੁਸ਼ਖਬਰੀਆਂ ਆਉਣ ਡੀਆਂ, ਉਹ ਤੇ ਕਹਿੰਦੇ ਆ ਕਿ ਸਤੰਬਰ 'ਚ ਕੰਮ ਆ ਜਿਹੜਾ ਮੁਕੰਮਲ ਕਰ ਦਿਆਂਗੇ, ਤੇ ਤਿਆਰ ਰਹਿਣ ਸਿੱਖ ਉਹਨਾਂ ਨੂੰ ਇੱਕ ਇਤਿਹਾਸਿਕ ਮਰਹਲੇ ਦਾ ਗਵਾਹ ਬਣਨ ਦਾ ਮੌਕਾ ਮਿਲ ਜਾ ਰਿਹਾ। ਹੁਣ ਦੇਖਦੇ ਸੁਬਰਾਮਨੀਅਮ ਸਵਾਮੀ ਦਾ ਜਿਹੜਾ ਬਿਆਨ ਹੈ ਉਹ ਇਕੱਲਾ ਬਿਆਨ ਹੀ ਰਹਿੰਦਾ ਜਾਂ ਇਹਦੇ ਨਾਲ ਕੋਈ ਨੁਕਸਾਨ ਹੁੰਦਾ। ਬਹਰਹਾਲ ਸੁਬਰਾਮਨੀਅਮ ਸਵਾਮੀ ਜਿਸ ਤਰੀਕੇ ਨਾਲ ਬੋਲਿਆ ਵਾ, ਠੀਕ ਹੈ, ਉਹ ਕਹਿੰਦਾ ਕਿ ਇਹ ਰਾਸ਼ਟਰ ਦੇ ਹਿੱਤ ਨਹੀਂ। ਚਲੋ ਤੁਹਾਡੀ ਸਿਕਿਉਰਿਟੀ ਦਾ ਕੰਸਰਨ ਕੋਈ ਹੋ ਸਕਦਾ, ਤੁਹਾਡੇ ਆਪਣੇ ਕੋਈ ਕੰਸਰਨ ਪੋਲੀਟੀਕਲੀ ਹੋ ਸਕਦੇ ਆ, ਪਰ ਦੇਸ਼ ਦੇ ਹਿੱਤ ਦੇ ਵਿੱਚ ਤੇ ਇਹੀ ਹੈ ਨਾ ਕਿ ਦੋਵੇਂ ਦੇਸ਼ ਨੇੜੇ ਆਉਣ ਜੀ। ਇਹ ਜੇ ਆਪਾਂ ਵੇਖੀਏ ਇੱਕ ਰਾਸ਼ਟਰਵਾਦੀ ਐਨਕ ਤੋਂ ਪਾਸੇ ਹੋ ਕੇ ਜੇ ਨਿਗਾਹ ਮਾਰ ਕੇ ਵੇਖੀਏ, ਤੇ ਪਾਕਿਸਤਾਨ ਦੇ ਹਿੱਤ ਦੇ ਵਿੱਚ ਵੀ ਤੇ ਇਹੋ ਹੀ ਆ ਨਾ ਕਿ ਕਿਵੇਂ ਉੱਜੜਿਆ ਪੁੱਜੜਿਆ, ਤੇ ਹਾਲੇ ਵੀ ਉਹ ਕਹਿੰਦਾ ਜੰਗ ਲੜ ਕੇ ਕੀ ਕਰਨਾ। ਤਾਂ ਕਹਿਣ ਦਾ ਮਤਲਬ ਕਿ ਦੋਵਾਂ ਰਾਸ਼ਟਰਾਂ ਦੇ ਹਿੱਤ ਦੇ ਵਿੱਚ ਤੇ ਇਹੋ ਗੱਲ ਆ ਕਿ ਦੋਵਾਂ 'ਚ ਹੀ ਤਜ਼ਾਰਤ ਹੋਵੇ, ਦੋਵਾਂ ਦੇ ਵਿੱਚ ਹੀ ਮੁਹੱਬਤ ਹੋਵੇ, ਦੋਵਾਂ ਦੇ ਵਿੱਚ ਹੀ ਅਮਨ ਹੋਵੇ, ਦੋਹਾਂ ਦਾ ਜਿਹੜਾ ਸਿਕਿਉਰਿਟੀ ਤੇ ਖਰਚ ਹੁੰਦਾ ਉਹ ਬਹੁਤਾ ਜਿਹੜਾ ਉਹ ਸਿਹਤ ਤੇ, ਸਿੱਖਿਆ ਤੇ, ਗਰੀਬੀ ਤੇ ਖਰਚ ਹੋਵੇ। ਤਾਂ ਜੇ ਹਿੱਤ ਦੀ ਗੱਲ ਕਰੀਏ ਤੇ ਹਿੱਤ ਦੀ ਗੱਲ ਤੇ ਉਹ ਨਿਕਲਦੀ ਹੈ ਕਿ ਭਾਈ ਅਮਨ ਅਮਾਨ ਤੇ ਟਿਕ ਟਿਕਾ ਦੇ ਵਿੱਚ ਹੀ ਫਾਇਦਾ। ਪਰ ਸੁਬਰਾਮਨੀਅਮ ਸਵਾਮੀ ਹੋਰੀ ਆ ਜਿਹੜੇ, ਉਹ ਇਸ ਪ੍ਰਜਾਤੀ ਦੇ ਲੀਡਰ ਆ ਕਿ ਟਿਕ ਟਿਕਾ ਵਾਲੇ ਪਾਸੇ ਤੇ ਆਉਂਦੇ ਹੀ ਨਹੀਂ ਹੈ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹਨੀਪ੍ਰੀਤ ਦੀ ਜ਼ਮਾਨਤ ਅਰਜੀ ਜਿਹੜੀ ਜੱਜ ਵੱਲੋਂ ਸੁਣਨ ਤੋਂ ਇਨਕਾਰ। ਦੇਖੋ, ਹਨੀਪ੍ਰੀਤ ਦੀ ਜਿਹੜੀ ਸੁਣਵਾਈ ਹੋਣੀ ਸੀਗੀ, ਉਹ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।
ਤੇ ਇਹਦੇ ਵਿੱਚ ਹੁਣ ਕੀ ਆ ਕਿ ਹਾਈ ਕੋਰਟ ਦੇ ਵਿੱਚ ਦੂਸਰੇ ਜਸਟਿਸ ਦੇ ਕੋਲ ਹਨੀਪ੍ਰੀਤ ਦੀ ਜ਼ਮਾਨਤ ਦੀ ਜਿਹੜੀ ਸੁਣਵਾਈ ਆ ਉਹ ਹੋ ਸਕਦੀ ਆ। ਤਾਂ ਹੁਣ ਦੇਖਣਾ ਇਹ ਹੋਊਗਾ ਕਿ ਕਦੋਂ ਸੁਣਵਾਈ ਵਾਸਤੇ ਉੱਥੇ ਪਹੁੰਚ ਕਰਦੇ ਹਾਈ ਕੋਰਟ ਦੇ ਵਿੱਚ, ਕਦੋਂ ਇਹ ਸਾਰਾ ਸੁਣ ਕੇ ਹਾਈ ਕੋਰਟ ਫੈਸਲਾ ਜਿਹੜਾ ਕਰਦੀ ਆ। ਪਰ ਗੱਲ ਇਹ ਆ ਕਿ ਦੇਖੋ ਹਾਈ ਕੋਰਟ ਦੇ ਵਿੱਚ ਜਦੋਂ ਵੀ ਸੁਣਵਾਈ ਹੋਊਗੀ ਠੀਕ ਆ, ਪਰ ਜਿਹੜਾ ਕੱਲ ਇੱਕ ਸਿਰਸਾ ਪੁਲਿਸ ਨੇ ਉੱਥੇ ਜਾ ਕੇ ਇਹ ਬਿਆਨ ਦਰਜ ਕਰਵਾਇਆ ਕੋਰਟ ਦੇ ਵਿੱਚ, ਉਹ ਵੀ ਘੱਟ ਦਿਲਚਸਪ ਨਹੀਂ ਹੈ। ਉਹਨਾਂ ਨੇ ਜਾ ਕੇ ਕਿਹਾ, ਕਹਿੰਦੇ ਕਿ ਅਦਿੱਤਿਆ ਇਨਸਾਨ ਆ ਜਿਹੜਾ ਭੱਜਾ ਫਿਰਦਾ ਅਦਿੱਤਿਆ, ਉਹ ਕਹਿੰਦੇ ਕਿ ਅਦਿੱਤਿਆ ਜਿਹੜਾ ਉਹ ਇਸ ਕਰਕੇ ਨਹੀਂ ਫੜ ਹੋ ਰਿਹਾ ਕਿਉਂਕਿ ਦੇਸ਼ ਬਹੁਤ ਵੱਡਾ, ਪਤਾ ਹੀ ਨਹੀਂ ਲੱਗਦਾ ਪਿਆ ਉਹ ਤਾਂ ਕਿੱਥੇ ਚੱਲ ਗਿਆ, ਨਾ ਵਿਪਾਸਨਾ ਦਾ ਪਤਾ ਲੱਗ ਰਿਹਾ। ਹਾਲਾਂਕਿ ਵਿਪਾਸਨਾ ਨੂੰ ਮੋਸਟ ਵਾਂਟਡ ਵਾਲੀ ਜਿਹੜੀ ਲਿਸਟ ਹੈ ਉਹਦੇ ਵਿੱਚੋਂ ਕੱਢ ਦਿੱਤਾ ਗਿਆ, ਇਹ ਉਹਦੇ ਲਈ ਇੱਕ ਵੱਡੀ ਰਾਹਤ ਆ। ਹਨੀਪ੍ਰੀਤ ਦੇ ਜਿਹੜੇ ਨਛੱਤਰ ਜਿਹੜੇ ਗ੍ਰਹਿ ਆ ਉਹ ਮੇਰੇ ਖਿਆਲ ਦੇ ਨਾਲ ਹਾਲੇ ਸੂਤ ਨਹੀਂ ਹੈ। ਜਿਸ ਤਰੀਕੇ ਦੇ ਨਾਲ ਇਹਨੇ ਜ਼ਮਾਨਤ ਲਈ ਅਪਰੋਚ ਕੀਤਾ, ਜਿਸ ਤਰੀਕੇ ਲਈ ਹੋਰ ਚੀਜ਼ਾਂ ਲਈ ਅਪਰੋਚ ਕੀਤਾ, ਸਾਰੇ ਪਾਸਿਓਂ ਨਾ ਹੀ ਹੁੰਦੀ ਗਈ ਆ। ਤੇ ਇਸ ਟਾਈਮ ਹਨੀਪ੍ਰੀਤ ਵਾਸਤੇ ਸਾਰੇ ਦਰਵਾਜ਼ੇ ਬੰਦ ਆ, ਕੱਲ ਨੂੰ ਕੋਈ ਖੁੱਲ ਜਾਂਦਾ ਡੋਰ ਤਾਂ ਪਤਾ ਨਹੀਂ ਹੈ। ਪਰ ਬਹਰਹਾਲ ਉਧਰ 2 ਸਾਲ ਪੂਰੇ ਹੋ ਗਏ ਆ, ਹਨੀਪ੍ਰੀਤ ਦੇ ਉਹਨੇ ਕੁ ਮਹੀਨੇ ਘੱਟ ਆ ਜਿੰਨੇ ਕੋਈ ਲੁਕ ਲਕਾ ਕੇ ਪਾਸੇ ਕੱਢ ਆਈ ਸੀਗੀ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਠਿੰਡੇ ਵਿੱਚ ਕੁੱਤੇ ਨੂੰ ਲੈ ਕੇ ਮਹਿਲਾ ਵਕੀਲ ਦੇ ਨਾਲ ਖੜਕੀ ਮਾਮਲਾ ਹੁਣ ਥਾਣੇ 'ਚ ਪਹੁੰਚਿਆ ਆ। ਇਹ ਤੇ ਉਹੀ ਕਹਾਣੀ ਦੁਹਰਾਈ ਗਈ। ਮੈਂ ਤੁਹਾਨੂੰ ਅੱਗੇ ਵੀ 1-2 ਵਾਰੀ ਕਹਾਣੀ ਸੁਣਵਾਈ ਆ ਕਿ ਇਸ ਤਰ੍ਹਾਂ ਇੱਕ ਵਾਰੀ ਇੱਕ ਕੁੱਤੇ ਦੇ ਘੁਮਾਉਣ ਤੋਂ ਹੀ ਲੈ ਕੇ ਜਿਹੜੀ ਬੀਬੀ ਸੀ ਵਕੀਲ ਸਾਹਿਬਾ, ਉਹਦਾ ਝਗੜਾ ਥਾਣੇਦਾਰ ਨਾਲ ਹੋਇਆ ਤੇ ਸਾਰੇ ਪੰਜਾਬ ਦੇ ਵਕੀਲ ਮੁੜ ਕੇ ਹੜਤਾਲ ਤੇ ਚਲੇ ਗਏ ਸਨ। ਤਾਂ ਇਹ ਬਠਿੰਡੇ ਦੇ ਵਿੱਚ ਵੈਸੇ ਉਦਾਂ ਵੀ ਚੰਗਾ ਵਕੀਲਾਂ ਨੂੰ ਵਕਤ ਪਿਆ ਆਪ ਦਾ ਕੰਮ ਕਰਦੇ ਕਰਦੇ ਆਪਣੇ ਸਾਥੀਆਂ ਦੇ ਝਗੜਿਆਂ ਦਾ ਕਿਸੇ ਹਿਸਾਬ ਨਾਲ ਵੀ ਉਹ ਨਿਪਟਾਰਾ ਜਿਹੜਾ ਉਹ ਬੜਾ ਧੜੱਲੇ ਨਾਲ ਕਰਨ ਡਿਆ, ਮਤਲਬ ਕਿ ਕੋਈ ਨਾ ਕੋਈ ਕੇਸ ਇਹਨਾਂ ਦੇ ਆਪਣੇ ਬੰਦਿਆਂ ਦਾ ਵੀ ਪਹੁੰਚਿਆ ਪਿਆ। ਤਾਂ ਖੈਰ ਇਹ ਨਾ ਕੋਈ ਕਲੋਨੀ ਆ ਬਠਿੰਡੇ ਦੇ ਵਿੱਚ ਜਿੱਥੋਂ ਦੀ ਇਹ ਬੀਬੀ ਜਿਹੜੀ ਰੈਸ਼ੀ ਆ, ਤੇ ਇਹਨੇ ਦੋਸ਼ ਲਾਇਆ ਵਾ ਕਿ ਮੇਰੇ ਤੇ ਹੱਥ ਚੁੱਕਿਆ ਕਿਸੇ ਮੁੰਡੇ ਨੇ, ਕੋਈ ਸਾਬਕਾ ਸਰਪੰਚ ਦਾ ਮੁੰਡਾ ਵਾ, ਜਦ ਕਿ ਜਿਹੜਾ ਉਹ ਬੰਦਾ ਉਹ ਸ਼ਖਸ ਆ ਉਹ ਕਹਿੰਦਾ ਕਿ ਨਹੀਂ ਬਿਲਕੁਲ ਝੂਠ ਹੈ। ਅਸਲ ਦੇ ਵਿੱਚ ਕਹਾਣੀ ਹੈ ਕਿ ਬੀਬੀ ਆਪਣੀ ਜਿਹੜੀ ਹੈ ਉਹ ਕੁੱਤਾ ਲੈ ਕੇ ਨਿਕਲਦੀ ਹੈ ਸ਼ਾਮ ਨੂੰ, ਤੇ ਉਹ ਕੁੱਤਾ ਜਿਹੜਾ ਉਹਨੂੰ ਪਤਾ ਨਹੀਂ ਕੀ ਹੋਇਆ, ਉਹ ਸਾਡੇ ਬੂਹੇ ਦੇ ਗਾੜੀ ਆ ਕੇ ਸਾਡੇ ਬੂਹੇ ਦੇ ਅੱਗੇ ਆ ਕੇ ਗੰਦ ਪਾਉਂਦਾ, ਮਿੱਥ ਕੇ ਪਾਉਂਦਾ। ਤੇ ਮੈਂ ਵੀਡੀਓ ਬਣਾਉਣੀ ਜਦੋਂ ਚਾਹੀ ਤਾਂ ਇਸ ਬੀਬੀ ਨੇ ਉਲਟਾ ਕੀ ਕੀਤਾ ਕਿ ਫੋਨ ਕਰਕੇ ਬੰਦੇ ਸੱਦ ਲਏ ਕੁਛ, ਉਸ ਤੋਂ ਬਾਅਦ ਮਾਮਲਾ ਜਿਹੜਾ ਵੱਧ ਗਿਆ। ਤੇ ਜਦ ਕਿ ਇਹ ਬੀਬੀ ਕਹਿੰਦੀ ਆ ਕਿ ਇਹ ਵੀਡੀਓ ਬਣਾ ਰਿਹਾ ਸੀਗਾ, ਬਿਲਕੁਲ ਜਦੋਂ ਕੋਲ ਆ ਗਿਆ, ਜਦੋਂ ਲੱਗਿਆ ਕਿ ਹੱਦ ਤੋਂ ਵੱਧ ਜਾਊਗਾ, ਮੈਂ ਇਹਦਾ ਮੋਬਾਈਲ ਛਟਕ ਦਿੱਤਾ। ਉਸ ਤੋਂ ਬਾਅਦ ਇਹਨੇ ਚਪੇੜ ਮਾਰ ਖੱਤੀ ਆ। ਤਾਂ ਦੋਹਾਂ ਹੀ ਧਿਰਾਂ ਦੇ ਖਿਲਾਫ ਮੇਰੇ ਖਿਆਲ ਦੇ ਨਾਲ ਮਾਮਲਾ ਜਿਹੜਾ ਦਰਜ ਹੋਇਆ, ਪੁਲਿਸ ਜਿਹੜੀ ਫਿਰ ਇਸ ਮਾਮਲੇ ਦੇ ਵਿੱਚ ਇਨਵੋਲਵ ਹੋ ਗਈ ਆ। ਪਰ ਜੋ ਵੀ ਆ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ, ਕਿਉਂਕਿ ਦੇਖੋ ਇੱਕ ਕਲੋਨੀ ਦੇ ਵਿੱਚ ਜੇ 2 ਰੈਸ਼ੀ ਇਸ ਤਰ੍ਹਾਂ ਲੜਦੇ ਆ, ਇਹਦਾ ਮਤਲਬ ਕਿ ਝਗੜਾ ਤੇ ਕੋਈ ਛੋਟਾ, ਕਲੋਨੀਆਂ 'ਚ ਝਗੜਾ ਹੁੰਦਾ ਹੀ ਇਹੋ ਆ ਕਿ ਤੂੰ ਮੇਰੇ ਬੂਹੇ ਦੇ ਅੱਗੇ ਬੂਹੇ ਦੇ ਗਾੜੀ ਤੂੰ ਗੱਡੀ ਲਾ ਦਿੱਤੀ, ਪਾਰਕ ਕਰ ਦਿੱਤਾ, ਤੇਰਾ ਮੋਟਰਸਾਈਕਲ ਹੈ ਜਿਹੜਾ ਸਾਡੇ ਗਮਲੇ ਦੇ ਨਾਲ ਕਹਿ ਗਿਆ ਸੀਗਾ, ਤੁਹਾਡਾ ਕੁੱਤਾ ਜਿਹੜਾ ਸਾਡੇ ਬੂਹੇ ਦੇ ਅੱਗੇ ਗੰਦ ਪਾ ਗਿਆ ਸੀਗਾ, ਸਾਡੀ ਕੁੱਤੀ ਹੈ ਜਿਹੜੀ ਉਹ ਸਾਡੇ ਜਵਾਕ ਨੂੰ ਏਦਾਂ ਕਰ ਗਈ, ਓਦਾਂ ਇਸ ਤਰ੍ਹਾਂ ਦੇ ਝਗੜੇ ਹੁੰਦੇ ਆ। ਤਾਂ ਕਹਿੰਦਾ ਭਾਵੇਂ ਕਿ ਇੱਕ ਮੌਜ਼ਜ਼ ਵਕੀਲ, ਇੱਕ ਮੌਜ਼ਜ਼ ਸਰਪੰਚ ਦਾ ਮੁੰਡਾ, ਇਹ ਝਗੜਾ ਇੱਥੋਂ ਤੱਕ ਜਾਣਾ ਹੀ ਨਹੀਂ ਚਾਹੀਦਾ। ਇਹਦਾ ਮਤਲਬ ਹੈ ਕਿ ਵਕੀਲ ਜਿਹੜੇ ਆ ਉਹ ਵੀ ਝਗੜਾ ਨਿਪਟਾ ਕੇ ਰਾਜੀ ਨਹੀਂ, ਉਹ ਵੀ ਕਹਿੰਦੇ ਕਿ ਝਗੜਾ ਵਧਾ ਕੇ ਵੇਖਦੇ ਆ ਕਿ ਤੇਰੇ 'ਚ ਕਿੰਨਾ ਕੁ ਦਮ ਆ। ਤਾਂ ਇਹ ਛੋਟੀਆਂ ਚੀਜ਼ਾਂ ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਨਹੀਂ ਜਾਣੀਆਂ ਚਾਹੀਦੀਆਂ ਕਿ ਪੰਜਾਬ ਦੇ ਮੀਡੀਆ ਦੇ ਵਿੱਚ ਇੱਕ ਵੱਡੀ ਸੁਰਖੀ ਬਣ ਜਾਵੇ। ਤੁਸੀਂ ਮੌਜੂਦ ਲੋਕ ਇੱਕ ਕਲੋਨੀ ਦੇ ਵਿੱਚ ਰਲ ਮਿਲ ਕੇ ਜੇ ਤੁਸੀਂ ਨਹੀਂ ਰਹਿ ਸਕਦੇ ਤਾਂ ਫਿਰ ਸਾਡਾ ਸਾਰਿਆਂ ਦਾ ਏਕਾ ਤੇ ਪਤਾ ਨਹੀਂ ਕਿੰਨੀਆਂ ਸਦੀਆਂ ਬਾਅਦ ਵੀ ਨਹੀਂ ਹੋਣਾ। ਤਾਂ ਇਹ ਆਪਣੇ ਆਪ ਦੇ ਵਿੱਚ ਜਿਹੜੇ ਵਕੀਲ ਭਾਈਚਾਰੇ ਦੇ ਲੋਕ ਆ ਮੁਤਬਰ, ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਛੋਟੀ ਗੱਲ ਤੇ ਵਕੀਲ ਹੋਣ ਦਾ ਫਾਇਦਾ ਚੁੱਕਣਾ ਇਹ ਇੱਕ ਕੋਈ ਚੰਗੀ ਸਿਆਣਪ ਨਹੀਂ ਹੈਗੀ। ਜੀ ਮਿੰਟੂ ਜੀ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਸਮਾਂ ਆਪਣਾ ਜਿਹੜਾ ਅੱਜ ਦਾ ਸਮਾਪਤ ਆ, ਤੇ ਸਭ ਤੋਂ ਇੱਕ ਵਾਰੀ ਫਿਰ ਮਾਫੀ ਮੰਗਦੇ ਹਾਂ ਟੈਕਨੀਕਲ ਪ੍ਰੋਬਲਮ ਕਰਕੇ ਜਿਹੜਾ ਪ੍ਰੋਗਰਾਮ ਥੋੜ੍ਹਾ ਆਪਾਂ ਦੇਰੀ ਦੇ ਨਾਲ ਸ਼ੁਰੂ ਕੀਤਾ ਸੀ। ਮਿੰਟੂ ਜੀ ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ, ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵਾਰ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ 'ਚ। ਹੋਪਫੁਲੀ ਜਿਹੜੀ ਟੈਕਨੀਕਲ ਪ੍ਰੋਬਲਮਸ ਆ ਉਹ ਉਦੋਂ ਤੱਕ ਜਿਹੜੀ ਉਹ ਹੱਲ ਹੋ ਜਾਣਗੀਆਂ। ਤੇ ਅਗਲੇ ਪ੍ਰੋਗਰਾਮ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।